ਜੀ, ਜੀ। ਤੇ ਜਾਂਦੇ-ਜਾਂਦੇ ਮਿੰਟ ਜੀ ਗੱਲ ਕਰੀਏ ਕੋਵਿਡ-19 ਦੀ, ਹੁਣ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਨੇ। ਜਿਵੇਂ-ਜਿਵੇਂ ਪੰਜਾਬ ਤੋਂ, ਭਾਰਤ ਤੋਂ ਖਬਰਾਂ ਆਉਂਦੀਆਂ ਨੇ ਕਿ ਭਈ ਲੋਕਡਾਊਨ ਲੱਗ ਗਿਆ। ਇੱਧਰ ਵੀ ਜਿਹੜੇ ਸਾਡੇ ਪ੍ਰਵਾਸੀ ਭੈਣ ਭਰਾ ਨੇ ਉਹਨਾਂ ਨੇ ਜਾਣਾ ਵੀ ਹੈ, ਹੁਣ ਸੀਜ਼ਨ ਆ ਰਿਹਾ। ਨਹੀਂ ਨਹੀਂ, ਕੋਈ ਲੋਕਡਾਊਨ ਨਹੀਂ ਜੀ, ਲੱਗਾ ਹੈਗਾ, ਕੋਈ ਜੀ। ਲੋਕਡਾਊਨ ਨਹੀਂ ਲੱਗਾ, ਕੋਈ ਕੁਛ ਨਹੀਂ ਹੈ। ਹੂੰ, 5 ਦੇਸ਼ਾਂ ਦੇ ਵਿੱਚੋਂ ਜਿਹੜੇ ਯਾਤਰੂ ਆਉਣਗੇ, ਚੀਨ, ਹਾਂਗਕਾਂਗ ਵਗੈਰਾ ਜਿਹੜੇ ਇੱਧਰ ਦੇ ਦੇਸ਼ ਨੇ, ਹੂੰ, ਹੂੰ, ਹੂੰ। ਉਹਨਾਂ ਦੀ ਤਾਂ ਮਤਲਬ ਕਿ ਕਹਿ ਲਓ ਕਿ RT-PCR ਹੋਣਾ ਹੀ ਹੋਣਾ, ਟੈਸਟ ਹੋਣਾ ਹੈ। ਜੀ, ਜੀ। ਜਿਹੜੇ ਦੂਜੇ ਆਉਣਗੇ, ਫਰਜ਼ ਕਰੋ ਫਲਾਈਟ ਦੇ ਵਿੱਚ 100 ਬੰਦਾ ਤੇ ਉਹਦੇ ਸਿਰਫ 2%, 2 ਯਾਤਰੀ ਜਿਹੜੇ ਆ ਸ਼ੱਕੀ, ਉਹਨਾਂ ਦਾ ਰੈਂਡਮਲੀ ਟੈਸਟ ਹੋਏਗਾ। ਇਸ ਤੋਂ ਵੱਧ ਕੁਝ ਵੀ ਨਹੀਂ ਕਿਹਾ ਗਿਆ। ਜੀ। ਸਾਨੂੰ ਵੀ ਬੜੇ ਮੈਸੇਜ ਆਉਂਦੇ ਨੇ, ਇਹ ਹੋ ਗਿਆ, ਉਹ ਹੋ ਗਿਆ, ਹਾਂਜੀ, ਹਾਂਜੀ। ਕੱਖ ਨਹੀਂ ਹੋਇਆ। ਉਹ ਇਦਾਂ ਕਹਿ ਕੇ ਕਿ ਕਰਵਾ ਭਾਵੇਂ ਦੇਣ ਪੰਜਾਬੀ। ਜੀ, ਜੀ। ਅੱਛਾ, ਬ੍ਰਿਟੇਨ ਤੋਂ ਖਬਰ ਇਹ ਆ ਰਹੀ ਹੈ ਮਿੰਟੂ ਜੀ ਕਿ ਬ੍ਰਿਟੇਨ ਦੇ ਵਿੱਚ ਨਵੇਂ ਸਾਲ ਤੋਂ ਹੁਣ ਜਿਹੜੇ ਨਿਯਮਤ ਤੌਰ 'ਤੇ ਆંકੜੇ ਛਪਦੇ ਆ ਕੋਵਿਡ-19 ਦੇ, ਉਹ ਨਹੀਂ ਛਪਣਗੇ। ਬਿਲਕੁਲ। ਇਹਦਾ ਮਤਲਬ ਕੀ ਹੈ? ਜੀ। ਇਹਦਾ ਮਤਲਬ ਕਿ ਕੋਵਿਡ ਖਤਮ ਲੇਖਾ। ਜੀ, ਜੀ। ਜਦੋਂ ਤੁਸੀਂ ਆંકੜੇ ਆਫੀਸ਼ੀਅਲੀ ਇਹ ਕਹਿ ਦੋ ਕਿ ਦਰਜ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਹਾਂਜੀ, ਤਾਂ ਸਮਝ ਲਓ ਕਿ ਉੱਥੋਂ ਦੇ ਲੋਕ ਵਾਇਰਸ ਦੇ ਨਾਲ ਰਹਿਣਾ ਸਿੱਖ ਗਏ ਨੇ। ਚੈਪਟਰ ਕਲੋਜ਼। ਜੀ। ਤਾਂ ਇਹ ਉਹਨਾਂ ਨੇ ਮਤਲਬ ਕਿ ਸਾਫ਼ ਕਹਿ ਦਿੱਤਾ ਕਿ ਠੀਕ ਆ। UK ਹੈਲਥ ਸੇਫਟੀ ਏਜੰਸੀ ਜਿਹੜੀ ਹੈ ਉਹਨੇ ਇਹ ਗੱਲ ਕਹੀ ਹੈ ਕਿ ਮੌਸਮੀ ਫਲੂ ਵਰਗੀਆਂ ਹੋਰ ਆਮ ਵਾਇਰਲ ਬਿਮਾਰੀਆਂ ਵਾਂਗ ਕੋਵਿਡ ਦੀ ਨਿਗਰਾਨੀ ਕਰਾਂਗੇ। ਬਸ ਗੱਲ ਖਤਮ ਹੈ। ਜੀ। ਖਤਮ। ਇੱਧਰ ਆ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰੀ ਬੈਠੇ ਨੇ ਇਹ। ਹਾਂਜੀ। ਇੱਧਰ ਤੇ ਦੂਜੇ ਪਾਸੇ ਉਹ ਚੈਪਟਰ ਔਰ UK ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਪੀੜਤ ਦੇਸ਼ਾਂ ਚੋਂ ਇੱਕ ਸੀਗਾ। ਜੀ, ਜੀ। ਹੁਣ ਦੱਸੋ ਇੱਥੇ ਫਿਰ ਸਾਡੇ ਚੁੱਕੇ ਸਵਾਲ ਹੁਣ ਯਾਦ ਆਉਣਗੇ ਤੁਹਾਨੂੰ ਵੀ, ਹੋਰਾਂ ਨੂੰ ਵੀ, ਲਿਸਨਰਸ ਨੂੰ, ਕਿ ਆਹ ਗੱਲਾਂ ਅਸੀਂ ਕਹਿੰਦੇ ਸੀਗੇ ਕਿ ਯਾਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਮਝ ਤੋਂ ਬਾਹਰ ਨੇ। ਜੀ। ਸਾਲ 6 ਮਹੀਨਿਆਂ ਬਾਅਦ ਉਹ ਫੇਰ ਆ ਜਾਂਦਾ ਸਲੇਡਾ ਬਣ ਕੇ। ਤੇ ਇੱਕ ਦੇਸ਼ ਇਹ ਕਹਿ ਰਿਹਾ ਜਿਹੜਾ ਸਭ ਤੋਂ ਜ਼ਿਆਦਾ ਪੀੜਤ ਹੈ ਕਿ ਅਸੀਂ ਤਾਂ ਬਾਈ ਚੈਪਟਰ ਕਲੋਜ਼ ਕਰਨ ਲੱਗੇ ਆ, ਕੋਈ ਗਿਣਤੀ ਨਹੀਂ ਆਫੀਸ਼ੀਅਲੀ ਦਰਜ ਕਰਾਂਗੇ, ਸਾਰਾ ਕੁਝ ਬੰਦ ਆ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਸਾਡੇ ਲੋਕ ਇਹਦੇ ਨਾਲ ਰਹਿਣਾ ਸਿੱਖ ਗਏ। ਹੁਣ ਚਾਈਨਾ ਦੀ ਗਲਤੀ ਹੋ ਸਕਦੀ ਹੈ। ਚਾਈਨਾ ਨੇ ਤਾਂ ਸ਼ੁਰੂ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਤਾੜ ਕੇ ਰੱਖਿਆ। ਇੰਡੀਆ ਵਾਲੇ ਖੁੱਲੇ ਰਹੇ ਬਸ ਮਹੀਨਾ 2 ਮਹੀਨੇ ਛੱਡ ਕੇ। ਤਾਂ ਦੇਖ ਲਓ ਇੰਡੀਆ ਨੂੰ ਸਾਰੇ ਉਹ ਕਹੀ ਜਾਂਦੇ ਇਹਨਾਂ ਦਾ ਕੱਖ ਨਹੀਂ ਵਿਗੜਦਾ ਹੁਣ, ਇਹ ਤਾਂ ਗਿੱਝ ਗਏ ਆ। ਤਾਂ ਫਿਰ ਜਦੋਂ ਗਿੱਝ ਗਏ ਤੇ ਆਹ ਐਵੇਂ ਲੋਕਾਂ ਨੂੰ ਵਕਤ 'ਚ ਪਾਉਣ ਨਾਲੋਂ ਕਹਿ ਦਿਓ ਕਿ ਹਾਂ ਬਾਈ ਠੀਕ ਹੈ, ਮਾੜੀ ਮੋਟੀ ਨਿਗਰਾਨੀ ਜ਼ਰੂਰ ਕਰਾਂਗੇ। ਐਵੇਂ ਲੋਕਾਂ ਨੂੰ ਤਾਪ ਕਾਤੋਂ ਚੜਾਉਣੇ ਨੇ। ਜੀ, 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 ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ, ਜੀ। ਜੀ, ਜੀ। ਤੇ ਜਾਂਦੇ-ਜਾਂਦੇ ਮਿੰਟੂ ਜੀ ਗੱਲ ਕਰੀਏ ਕੋਵਿਡ-19 ਦੀ, ਹੁਣ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਨੇ। ਜਿਵੇਂ-ਜਿਵੇਂ ਪੰਜਾਬ ਤੋਂ, ਭਾਰਤ ਤੋਂ ਖਬਰਾਂ ਆਉਂਦੀਆਂ ਨੇ ਕਿ ਭਈ ਲੋਕਡਾਊਨ ਲੱਗ ਗਿਆ। ਇੱਧਰ ਵੀ ਜਿਹੜੇ ਸਾਡੇ ਪ੍ਰਵਾਸੀ ਭੈਣ ਭਰਾ ਨੇ ਉਹਨਾਂ ਨੇ ਜਾਣਾ ਵੀ ਹੈ, ਹੁਣ ਸੀਜ਼ਨ ਆ ਰਿਹਾ। ਨਹੀਂ ਨਹੀਂ, ਕੋਈ ਲੋਕਡਾਊਨ ਨਹੀਂ ਲੱਗਾ ਹੈਗਾ, ਕੋਈ ਲੋਕਡਾਊਨ ਨਹੀਂ ਲੱਗਾ, ਕੋਈ ਕੁਛ ਨਹੀਂ ਹੈ। 5 ਦੇਸ਼ਾਂ ਦੇ ਵਿੱਚੋਂ ਜਿਹੜੇ ਯਾਤਰੂ ਆਉਣਗੇ, ਚੀਨ, ਹਾਂਗਕਾਂਗ ਵਗੈਰਾ ਜਿਹੜੇ ਇੱਧਰ ਦੇ ਦੇਸ਼ ਨੇ, ਉਹਨਾਂ ਦੀ ਤਾਂ ਮਤਲਬ ਕਿ ਕਹਿ ਲਓ ਕਿ RT-PCR ਹੋਣਾ ਹੀ ਹੋਣਾ, ਟੈਸਟ ਹੋਣਾ ਹੈ। ਜਿਹੜੇ ਦੂਜੇ ਆਉਣਗੇ, ਫਰਜ਼ ਕਰੋ ਫਲਾਈਟ ਦੇ ਵਿੱਚ 100 ਬੰਦਾ ਤੇ ਉਹਦੇ ਸਿਰਫ 2%, 2 ਯਾਤਰੀ ਜਿਹੜੇ ਆ ਸ਼ੱਕੀ, ਉਹਨਾਂ ਦਾ ਰੈਂਡਮਲੀ ਟੈਸਟ ਹੋਏਗਾ। ਇਸ ਤੋਂ ਵੱਧ ਕੁਝ ਵੀ ਨਹੀਂ ਕਿਹਾ ਗਿਆ। ਸਾਨੂੰ ਵੀ ਬੜੇ ਮੈਸੇਜ ਆਉਂਦੇ ਨੇ, ਇਹ ਹੋ ਗਿਆ, ਉਹ ਹੋ ਗਿਆ, ਕੱਖ ਨਹੀਂ ਹੋਇਆ। ਉਹ ਇਦਾਂ ਕਹਿ ਕੇ ਕਿ ਕਰਵਾ ਭਾਵੇਂ ਦੇਣ ਪੰਜਾਬੀ। ਜੀ, ਜੀ। ਅੱਛਾ, ਬ੍ਰਿਟੇਨ ਤੋਂ ਖਬਰ ਇਹ ਆ ਰਹੀ ਹੈ ਮਿੰਟੂ ਜੀ ਕਿ ਬ੍ਰਿਟੇਨ ਦੇ ਵਿੱਚ ਨਵੇਂ ਸਾਲ ਤੋਂ ਹੁਣ ਜਿਹੜੇ ਨਿਯਮਤ ਤੌਰ 'ਤੇ ਆંકੜੇ ਛਪਦੇ ਆ ਕੋਵਿਡ-19 ਦੇ, ਉਹ ਨਹੀਂ ਛਪਣਗੇ। ਬਿਲਕੁਲ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਕਿ ਕੋਵਿਡ ਖਤਮ ਲੇਖਾ। ਜੀ, ਜੀ। ਜਦੋਂ ਤੁਸੀਂ ਆંકੜੇ ਆਫੀਸ਼ੀਅਲੀ ਇਹ ਕਹਿ ਦੋ ਕਿ ਦਰਜ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਹਾਂਜੀ, ਤਾਂ ਸਮਝ ਲਓ ਕਿ ਉੱਥੋਂ ਦੇ ਲੋਕ ਵਾਇਰਸ ਦੇ ਨਾਲ ਰਹਿਣਾ ਸਿੱਖ ਗਏ ਨੇ। ਚੈਪਟਰ ਕਲੋਜ਼। ਜੀ। ਤਾਂ ਇਹ ਉਹਨਾਂ ਨੇ ਮਤਲਬ ਕਿ ਸਾਫ਼ ਕਹਿ ਦਿੱਤਾ ਕਿ ਠੀਕ ਆ। UK ਹੈਲਥ ਸੇਫਟੀ ਏਜੰਸੀ ਜਿਹੜੀ ਹੈ ਉਹਨੇ ਇਹ ਗੱਲ ਕਹੀ ਹੈ ਕਿ ਮੌਸਮੀ ਫਲੂ ਵਰਗੀਆਂ ਹੋਰ ਆਮ ਵਾਇਰਲ ਬਿਮਾਰੀਆਂ ਵਾਂਗ ਕੋਵਿਡ ਦੀ ਨਿਗਰਾਨੀ ਕਰਾਂਗੇ। ਬਸ ਗੱਲ ਖਤਮ ਹੈ। ਜੀ। ਖਤਮ। ਇੱਧਰ ਆ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰੀ ਬੈਠੇ ਨੇ ਇਹ। ਹਾਂਜੀ। ਇੱਧਰ ਤੇ ਦੂਜੇ ਪਾਸੇ ਉਹ ਚੈਪਟਰ ਔਰ UK ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਪੀੜਤ ਦੇਸ਼ਾਂ ਚੋਂ ਇੱਕ ਸੀਗਾ। ਜੀ, ਜੀ। ਹੁਣ ਦੱਸੋ ਇੱਥੇ ਫਿਰ ਸਾਡੇ ਚੁੱਕੇ ਸਵਾਲ ਹੁਣ ਯਾਦ ਆਉਣਗੇ ਤੁਹਾਨੂੰ ਵੀ, ਹੋਰਾਂ ਨੂੰ ਵੀ, ਲਿਸਨਰਸ ਨੂੰ, ਕਿ ਆਹ ਗੱਲਾਂ ਅਸੀਂ ਕਹਿੰਦੇ ਸੀਗੇ ਕਿ ਯਾਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਮਝ ਤੋਂ ਬਾਹਰ ਨੇ। ਜੀ।
ਸਾਲ 6 ਮਹੀਨਿਆਂ ਬਾਅਦ ਉਹ ਫੇਰ ਆ ਜਾਂਦਾ ਸਲੇਡਾ ਬਣ ਕੇ। ਤੇ ਇੱਕ ਦੇਸ਼ ਇਹ ਕਹਿ ਰਿਹਾ ਜਿਹੜਾ ਸਭ ਤੋਂ ਜ਼ਿਆਦਾ ਪੀੜਤ ਹੈ ਕਿ ਅਸੀਂ ਤਾਂ ਬਾਈ ਚੈਪਟਰ ਕਲੋਜ਼ ਕਰਨ ਲੱਗੇ ਆ, ਕੋਈ ਗਿਣਤੀ ਨਹੀਂ ਆਫੀਸ਼ੀਅਲੀ ਦਰਜ ਕਰਾਂਗੇ, ਸਾਰਾ ਕੁਝ ਬੰਦ ਆ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਸਾਡੇ ਲੋਕ ਇਹਦੇ ਨਾਲ ਰਹਿਣਾ ਸਿੱਖ ਗਏ ਆ। ਹੁਣ ਚਾਈਨਾ ਦੀ ਗਲਤੀ ਹੋ ਸਕਦੀ ਹੈ, ਚਾਈਨਾ ਨੇ ਤਾਂ ਸ਼ੁਰੂ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਤਾੜ ਕੇ ਰੱਖਿਆ। ਇੰਡੀਆ ਵਾਲੇ ਖੁੱਲੇ ਰਹੇ ਬਸ ਮਹੀਨਾ 2 ਮਹੀਨੇ ਛੱਡ ਕੇ, ਤਾਂ ਦੇਖ ਲਓ ਇੰਡੀਆ ਨੂੰ ਸਾਰੇ ਉਹ ਕਹੀ ਜਾਂਦੇ ਇਹਨਾਂ ਦਾ ਕੱਖ ਨਹੀਂ ਵਿਗੜਦਾ ਹੁਣ, ਇਹ ਤਾਂ ਗਿੱਝ ਗਏ ਆ। ਤਾਂ ਫਿਰ ਜਦੋਂ ਗਿੱਝ ਗਏ ਤੇ ਆਹ ਐਵੇਂ ਲੋਕਾਂ ਨੂੰ ਵਕਤ 'ਚ ਪਾਉਣ ਨਾਲੋਂ ਕਹਿ ਦਿਓ ਕਿ ਹਾਂ ਬਾਈ ਠੀਕ ਹੈ, ਮਾੜੀ ਮੋਟੀ ਨਿਗਰਾਨੀ ਜ਼ਰੂਰ ਕਰਾਂਗੇ, ਐਵੇਂ ਲੋਕਾਂ ਨੂੰ ਤਾਪ ਕਾਤੋਂ ਚੜਾਉਣੇ ਨੇ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ ਜੀ।